ਮੇਰੇ ਨਾਲ ਨਾ ਬਜ਼ੁਰਗ ਬੈਠੇ ਨੇ ਤੇ ਮੈਂ ਆਇਆ ਇੱਥੇ ਇਹਨਾਂ ਦੇ ਕੋਲ ਬੈਠਾ ਤੇ ਬੜਾ ਸਵਾਦ ਆਇਆ ਗੱਲਾਂ ਦਾ। ਤੇ ਗੱਲਾਂ ਕਰਦਿਆਂ ਇਹਨਾਂ ਮੈਨੂੰ ਦੱਸਿਆ ਕਿ ਮੈਂ ਇੰਡੀਆ ਤੋਂ ਆਇਆ ਤੇ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਜਿਹੜੀ ਨਾ ਆਪ ਬੀਤੀ ਆਪਣੀ ਜ਼ਿੰਦਗੀ ਦੀ ਉਹ ਦੱਸੋ। ਮੇਰੇ ਜਿਹੜੇ ਵੇਖਣ ਵਾਲੇ ਆ ਨਾ ਉਹ ਵੀ ਸੁਣਨਗੇ ਤੇ ਨਾਲੇ ਮੈਂ ਵੀ ਸੁਣਾਂਗਾ ਤੇ ਉਹਨਾਂ ਨੂੰ ਵੀ ਬੜਾ ਅੱਛਾ ਲੱਗਣਾ ਤੇ ਮੈਨੂੰ ਵੀ ਅੱਛਾ ਲੱਗੇਗਾ। ਤੇ ਬਜ਼ੁਰਗਾਂ ਕੋਲੋਂ ਨਾ ਇਹਨਾਂ ਦੀ ਸਾਰੀ ਹਿਸਟਰੀ ਸੁਣਨੇ ਆ ਇਹਨਾਂ ਦੀ ਲਾਈਫ ਦੀ। ਹਾਂਜੀ ਬਾਬਾ ਜੀ, ਕੀ ਹਾਲ ਚਾਲ ਜੇ? ਅੱਲਾ ਦਾ ਕਰਮ। ਤੇ ਕਿੰਨੀ ਮਾਸ਼ਾਅੱਲਾ ਉਮਰ ਹੋ ਗਈ ਆ? 90 ਸਾਲ ਏਜ ਹੋ ਗਈ ਮੇਰੀ। 90 ਸਾਲ ਹੋ ਗਈ ਆ। ਤੇ ਇਹ ਦੱਸੋ ਵੀ ਪਾਕਿਸਤਾਨ ਦੇ ਰਹਿਣ ਵਾਲੇ ਜੋ ਇੰਡੀਆ ਤੋਂ ਆਏ ਜੇ? ਇੰਡੀਆ ਚੋਂ ਆਏ, ਜ਼ਿਲ੍ਹਾ ਜਲੰਧਰ ਸੀ ਸਾਡਾ। ਰਿਆਸਤ ਕਰਪੂਸਲਾ ਦੇ ਇਲਾਕੇ ਚੋਂ ਇੰਡੀਆ ਜਲੰਧਰ ਤੋਂ ਤੁਸੀਂ ਆਏ ਜੇ। ਹਾਂਜੀ। ਤੇ ਜਦੋਂ ਪਾਕਿਸਤਾਨ ਬਣਿਆ ਸੀ ਹੁਣ ਤੁਹਾਡੀ 90 ਸਾਲ ਤੇ ਉਦੋਂ ਕਿੰਨੀ ਉਮਰ ਸੀ ਤੁਹਾਡੀ? ਉਦੋਂ ਮੇਰੀ 11 ਸਾਲ ਉਮਰ। 11 ਸਾਲ ਤੇ ਫਿਰ ਇੰਨੀ ਕੁ ਹੋ ਹੀ ਗਈ ਹੈ ਤਕਰੀਬਨ 90 ਸਾਲ। ਤੇ 11-12 ਸਾਲ ਹੋਣੇ। 11-12 ਇੰਡੀਆ ਤੋਂ ਪਾਕਿਸਤਾਨ 'ਚ ਕਿਸ ਤਰ੍ਹਾਂ ਆਏ ਉਹ ਦਾਸਤਾਨ ਸੁਣਾਓ। ਕਿੰਨੀ ਕੁ ਦੁਨੀਆ ਮਰੀ ਰਾਜ ਤੇ ਕੀ ਹੋਇਆ ਤੁਹਾਡੇ ਨਾਲ? ਹੁਣ ਆਜ਼ਾਦੀ ਮਨਾਉਂਦੇ ਆ ਨਾ। ਹਾਂਜੀ। ਤੇ ਮੈਂ ਜਦੋਂ ਕੇਸ ਵੇਖਦਾ ਨਾ ਤੇ ਮੇਰਾ ਰੋਣ ਨਿਕਲ ਜਾਂਦਾ। ਠੀਕ ਹੈ। ਏਡੇ ਔਖੇ ਹੋ ਕੇ ਅਸੀਂ ਆਏ ਹਾਂ। ਉਹ ਸਾਹਮਣੇ ਵੇਖ ਕੇ ਗੱਲ ਕਰੋ। ਏਡੇ ਔਖੇ ਹੋ ਕੇ ਅਸੀਂ ਆਏ ਹਾਂ। ਅੱਛਾ। ਉੱਥੋਂ ਜਿਉਂ ਅਸੀਂ ਤੁਰੇ ਆ ਤੇ ਪੈਦਲ ਰਾਹ 'ਚ ਆਉਂਦਿਆਂ ਸਾਨੂੰ ਉਹ ਛੋਟੇ ਸਾਟੇ ਹਰ ਸ਼ੈ ਖੋਲੀ, ਬਲਕਿ ਇੱਥੋਂ ਤੱਕ ਕਿ ਕਈਆਂ ਦੀਆਂ ਬੱਚੀਆਂ ਵੀ ਖੋਲੀਆਂ ਉਹਨੇ। ਜਦੋਂ ਅਸੀਂ ਕਾਂਦਰੀਆ ਕੰਜਰੀ ਦਾ ਪੋਲਨ ਸਾਦੇ ਹੁੰਦੇ ਉਸੇ ਘਰਾਟ ਲੱਗੇ ਸੀ ਬਿਆਸੇ ਤੇ ਰਾਹ 'ਚ। ਅੱਛਾ। ਤੇ ਉੱਥੇ ਜਦੋਂ ਆਏ ਆ ਤੇ ਅਗਲੇ ਬੰਦੇ ਨਾਲ ਟਰੱਕ ਖੜਾ ਕਰਕੇ ਤੇ ਉੱਥੇ ਬਹੁਤ ਦੁਨੀਆ ਵੱਡੀ, ਬੇਬਾਲ ਦੁਨੀਆ ਵੱਡੀ, ਕੋਈ ਬਚਿਆ ਕੋਈ। ਉੱਥੋਂ ਵੀ ਇੱਕ ਮਰਹੱਟੇ ਹੁੰਦੀ ਸੀ ਉਹ ਜਿਹੜੀ ਸਾਡੀ ਰਖਵਾਲੀ ਸੀ। ਉਹ ਉਹਨਾਂ ਦਾ ਬੰਦਾ ਇੱਕ ਮਰ ਗਿਆ। ਜਦੋਂ ਉਹਨਾਂ ਦਾ ਬੰਦਾ ਮਰ ਗਿਆ ਤਾਂ ਉਹ ਆਏ ਬੇਬਾਲ ਫੌਜ ਆਈ ਉਹਨਾਂ ਦੀ। ਫਿਰ ਉਹਨਾਂ ਨੇ ਸਾਡੀ ਹਿਫਾਜ਼ਤ ਨਾਲ ਫਿਰ ਆ ਕੇ ਸਾਨੂੰ ਨਾ ਇਹ ਅੰਮ੍ਰਿਤਸਰ ਆ ਕੇ ਫਿਰ ਬੜੀ ਪ੍ਰੋਬਲਮ ਬਣੀ। ਉੱਥੇ ਕਿੰਨੀ ਜ਼ਮੀਨ ਸੀ ਤੁਹਾਡੀ? ਉੱਥੇ ਸਾਡੀ ਜ਼ਮੀਨ ਦਾ ਬੇਸਾਬੀ ਸੀ। ਸਾਨੂੰ ਨੰਬਰ ਬਹੁਤ ਇੱਥੇ ਥੋੜੇ ਪਏ। ਇੱਥੇ ਥੋੜੀ ਪਈ ਤੇ ਉਧਰ ਤੇ ਬਹੁਤ ਜ਼ਮੀਨ ਸੀ ਸਾਨੂੰ। ਤਕਰੀਬਨ ਮੈਨੂੰ ਬਕਾਇਆ ਆਇਆ ਸੀ 307 ਕਨਾਲਾ। ਅੱਛਾ। ਉਹਦਾ ਸਾਰਾ 10 ਕਨਾਲਾ ਪਿਆ ਇੱਥੇ। ਇਹਨੇ ਨੰਬਰ ਘੱਟ ਸੀ। ਮਾਰੂ ਜ਼ਮੀਨ ਸੀ, ਖੂਹਾਂ ਦੀ ਜ਼ਮੀਨ ਸੀ। ਸਾਡੀ ਜ਼ਮੀਨ ਐਡੀ ਚੰਗੀ ਸੀ ਕਿ ਸਾਡੇ ਨਾ ਇੱਕ ਪਾਣੀ ਦੇ ਨਾਲ ਸਾਡੀ ਕਣਕ ਪੱਕ ਪੈਂਦੀ ਸੀ। ਉੱਥੇ ਕਦੀ ਉਹ ਰਾਬਤਾ ਪਿੱਛੇ ਹੋਇਆ ਜਾਂ ਨਹੀਂ ਹੋਇਆ? ਨਹੀਂ, ਉੱਥੇ ਨਹੀਂ ਹੋਇਆ। ਮੈਂ ਨਹੀਂ ਗਿਆ। ਸਾਡਾ ਇੱਕ ਬੰਦਾ ਉਹ ਜਾਂਦਾ ਹੁੰਦਾ ਰਿਹਾ ਵਾ। ਅੱਛਾ। ਤੇ ਮੈਂ ਨਹੀਂ ਗਿਆ। ਚਲੋ ਇਹ ਵੀਡੀਓ ਜਿਹੜੀ ਹੈ ਨਾ ਤੁਹਾਡੀ ਬਣਾਈ ਆ ਇਸੇ ਤੋਂ ਇਹਨੂੰ ਤਾੜ ਦੇਣਾ। ਉਧਰ ਇੰਡੀਆ ਦੇ ਸਾਡੇ ਜਿਹੜੇ ਵੇਖਣ ਵਾਲੇ ਆ ਨਾ, ਬਹੁਤ ਸਾਰੀ ਦੁਨੀਆ ਸਾਡੀ ਇੰਡੀਆ ਤੋਂ ਸਾਨੂੰ ਵੇਂਦੀ ਆ। ਇਹ ਆਪਣਾ ਨੰਬਰ ਲਿਖ ਦਾਂਗੇ, ਉਹ ਆਪ ਹੀ ਰਾਬਤਾ ਕਰ ਲੈਣਗੇ। ਜੇ ਕਿਸੇ ਨੇ ਕੀਤਾ ਤੇ ਫਿਰ ਤੁਹਾਡੀ ਮੈਂ ਗੱਲ ਕਰਾ ਦਾਂਗਾ ਤੁਹਾਡੇ ਨਾਲ। ਠੀਕ ਹੈ। ਤੇ ਹੋਰ ਇਸ ਤੋਂ ਇਲਾਵਾ ਜਦੋਂ ਤੁਸੀਂ ਇੱਥੇ ਪਾਕਿਸਤਾਨ 'ਚ ਆਏ ਜੇ ਤੇ ਫਿਰ ਕਿਸ ਤਰ੍ਹਾਂ ਇਹ ਵਸੇਬ ਕੀਤਾ ਤੁਸੀਂ? ਪਾਕਿਸਤਾਨ ਚੋਂ ਆ ਕੇ ਫਿਰ ਇੱਥੇ ਸਾਨੂੰ ਕਿੱਲਾ ਜੀ ਦਾ ਪਿਆ ਪਹਿਲੋਂ। ਇੱਕ ਜੀ ਦਾ ਕਿੱਲਾ? ਇੱਕ ਜੀ ਨੂੰ ਕਿੱਲਾ। ਅੱਛਾ। ਕਿੱਲਾ ਪਿਆ। ਫਿਰ ਉਹ ਮਨਸੂਖ ਕਰਕੇ ਤੇ ਉਹ ਪਈ ਸੀ ਜਿਹਦੇ ਕੋਲ ਜ਼ਮੀਨ ਹੈਗੀ ਸੀ ਉਹਨੂੰ ਵੀ ਪਈ ਸੀ, ਜਿਹਨੂੰ ਨਹੀਂ ਸੀ ਉਹਦੇ ਕੋਲ ਕਿੱਲਾ ਜੀ ਦਾ ਤਕਸੀਮ ਹੋਈ ਸੀ। ਤੇ ਫਿਰ ਜਦੋਂ ਉਦੋਂ ਜ਼ਮੀਨ ਆਈ ਆ ਤੇ ਫਿਰ ਸਾਡੀ ਉਹ ਬਣਾ ਕੇ ਫਿਰ ਉਹਨਾਂ ਨੇ ਸਾਨੂੰ ਇੱਥੇ ਜ਼ਮੀਨ ਲਾਟ ਕੀਤੀ। ਬੜੀ ਫਿਰ ਔਖੀ ਘਾਟੀ ਸੀ ਜਿਹੜੀ ਉਧਰੋਂ ਆਏ ਤੇ ਮਾਰ ਇੱਥੋਂ ਤੱਕ ਕਿ ਸਾਡੇ ਨਾ ਇੰਨੇ ਲੋਕ ਮਰੇ ਕਿ ਮਰ ਜਾਂਦਾ ਸੀ ਨਾ ਤੇ ਉਹਨੂੰ ਸੜਕ ਤੇ ਲੰਮਾ ਪਾ ਕੇ ਨਾ ਥੱਲੇ ਉੱਤੇ ਚਾਦਰ ਦੇ ਕੇ ਤੇ ਗਾਂਹ ਤੋੜਾਈਦਾ ਸੀ ਤੇ ਜਵਾਬ ਹੀ ਨਹੀਂ ਸੀ ਮੰਗੀ ਜਾਂਦੀ। ਇੰਨੀ ਕਤਲੋਗਾਰਤ ਹੋਈ। ਬੜਾ ਮੁਸ਼ਕਲ ਹੀ ਹੋਇਆ ਕਿ ਜਿਹੜੇ ਇਧਰੋਂ ਲੋਕ ਉਧਰ ਗਏ ਆ ਉਹਨਾਂ ਨਾਲ ਵੀ ਧਰੋ ਹੋ ਗਿਆ ਹੋਣਾ ਤੇ ਜਿਹੜੇ ਇੱਧਰ ਆਏ ਆ ਉਹਨਾਂ ਨੂੰ ਪਤਾ ਲੱਗਾ ਨਾ ਇੱਧਰ ਵੀ ਉਧਰ ਵੱਢ ਫੱਟ ਹੁੰਦੀ ਫਿਰ ਇਹਨਾਂ ਨੂੰ ਵੱਢ ਕੇ ਲਾਸ਼ਾਂ ਭਰ ਕੇ ਗੱਡੀਆਂ ਚਲਾਈਆਂ। ਤੇ ਇਸ ਤਰ੍ਹਾਂ ਕਿਉਂ ਕੀਤਾ ਇਹਨਾਂ ਦੋਵਾਂ ਮੁਲਕਾਂ ਨੇ? ਜਿਹੜੇ ਪਿੰਡ ਇੱਧਰ ਦੇ ਉਧਰ ਦੇ ਇੱਧਰ ਕਿਉਂ ਕਲਾਏ? ਉਹ ਇਹ ਪਾਕਿਸਤਾਨ ਜੋ ਬਣਿਆ, ਪਾਕਿਸਤਾਨ ਤੇ ਹਿੰਦੁਸਤਾਨ ਹੋ ਗਿਆ, ਉਹ ਹਿੰਦੂਆਂ ਦਾ ਹੋ ਗਿਆ ਪਾਕਿਸਤਾਨ। ਇਹ ਆਪਣੇ ਜਿਵੇਂ ਦੋ ਭਰਾ ਵੱਖਰੇ ਹੁੰਦੇ ਆ, ਉਹ ਇਸ ਵਾਸਤੇ ਉਹ ਅਲੱਗ ਹੋ ਗਿਆ। ਲਓ ਨਾਜ਼ਰੀਨ, ਬਾਬਾ ਜੀ ਨੇ ਨਾ ਆਪਣੀ 90 ਸਾਲਾਂ ਦੀ ਰਦਾਤ ਜਿਹੜੀ ਹੈ ਨਾ ਸੁਣਾਈ। ਇੰਡੀਆ ਤੋਂ ਜਦੋਂ ਆਏ ਉਹ ਵੀ ਦੱਸਿਆ ਤੇ ਇੱਧਰ ਦੇ ਜਿਹੜੇ ਲੋਕ ਸੀ ਨਾ ਉਧਰ ਗਏ ਉਹ ਵੀ ਸਾਰੀਆਂ ਗੱਲਾਂ ਦੱਸੀਆਂ।
ਤੇ ਬਾਬਾ ਜੀ ਜਿਹੜੇ ਆ ਨਾ ਅੱਜ ਵੀ ਇੰਡੀਆ ਨੂੰ ਯਾਦ ਕਰਦੇ ਨੇ ਤੇ ਹਿੰਦੁਸਤਾਨ ਦੀਆਂ ਗੱਲਾਂ ਯਾਦ ਕਰਦੇ ਨੇ। ਉੱਥੇ ਜਿਹੜੀ ਜ਼ਮੀਨ ਛੱਡ ਗਏ ਉਹਨੂੰ ਵੀ ਬੜਾ ਮਿਸ ਕਰਦੇ ਨੇ। ਇਹ ਜਿਹੜੀ ਮੇਰੀ ਵੀਡੀਓ ਹੈ ਨਾ, ਇਹ ਇੰਨੀ ਕੁ ਸ਼ੇਅਰ ਕਰੋਗੇ ਤਾਂ ਕਿ ਦੂਸਰੇ ਜਿਹੜੇ ਹਿੰਦੁਸਤਾਨ ਦੇ ਵਿੱਚ ਇਹ ਵੀਡੀਓ ਜਾਏ, ਜਿੱਥੋਂ ਦੇ ਰਹਿਣ ਵਾਲੇ ਸੀ ਇਹ ਵੀ ਉਹਨਾਂ ਨੇ ਸਾਰਾ ਕੁਝ ਦੱਸਿਆ। ਜ਼ਿਲ੍ਹੇ ਜਲੰਧਰ ਦੇ ਰਹਿਣ ਵਾਲੇ ਸੀ, ਅੱਗੇ ਉਹਨਾਂ ਪਿੰਡ ਦਾ ਵੀ ਹਵਾਲਾ ਸਾਰਾ ਵਿੱਚ ਵੀਡੀਓ ਤੇ ਦੱਸਿਆ। ਅਗਰ ਕੋਈ ਉਧਰ ਵੇਖੇਗਾ ਤੇ ਉਹ ਆਪ ਹੀ ਨਾ ਰਾਬਤਾ ਕਰ ਲੇਗਾ ਤੇ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ। ਅੱਲਾ ਹਾਫਿਜ਼।